ਜਿਹੜੀ ਕੌਮੀ ਟੀਮ ਹੈ ਉਹਨੂੰ ਇੱਕ ਬੜੀ ਇਬਰਤਨਾਕ ਜਿਹੜੀ ਸ਼ਿਕਸਤ ਹੈ ਉਹਦਾ ਸਾਹਮਣਾ ਕਰਨਾ ਪਿਆ। ਬੇਸਿਕ ਰੀਜ਼ਨਸ ਅਗਰ ਆਪਾਂ ਗੱਲ ਕਰੀਏ ਤੇ ਵਜੂਹਾਤ ਤੁਹਾਨੂੰ ਕੀ ਨਜ਼ਰ ਆਉਂਦੀਆਂ ਪਈਆਂ ਨੇ? ਮੈਨੂੰ ਵਜੂਹਾਤ ਜਿਹੜੀਆਂ ਨਜ਼ਰ ਆ ਰਹੀਆਂ, ਇੱਕ ਤੇ ਟੀਮ ਕੰਬੀਨੇਸ਼ਨ। ਸਲਮਾਨ ਆਗਾ ਚਲੋ ਕਪਤਾਨ ਹੈ, ਹਾਲੇ ਵਰਲਡ ਕੱਪ ਬਾਕੀ ਪਿਆ, ਫਿਰ ਬਾਅਦ ਚੋਂ ਗੱਲ ਕਰ ਲਾਂਗੇ ਜਦੋਂ ਵਰਲਡ ਕੱਪ ਮੁੱਕ ਜਾਏਗਾ। ਜਿਨ੍ਹਾਂ ਲੋਕਾਂ ਦੀ ਟੀਮ 'ਚ ਜਗ੍ਹਾ ਨਹੀਂ ਬਣਦੀ ਉਹ ਟੀਮ 'ਚ ਰੱਖੇ ਨੇ। ਕੁਝ ਸਾਬਕ ਕ੍ਰਿਕਟਰਸ ਦੇ ਦਮਾਦ ਨੇ, ਉਹ ਮੈਨੂੰ ਲੱਗਦਾ ਪਾਕਿਸਤਾਨ ਦੇ ਦਮਾਦ ਬਣੇ ਨੇ। ਉਹਨਾਂ ਨੂੰ ਮਤਲਬ ਉਹ ਦਮਾਦੀ ਜਿਹੜੀ ਹੈ ਨਾ ਜ਼ੋਰ ਦੀ ਆਈ ਹੈ ਕਿ ਜੀ ਠੀਕ ਹੈ ਜੋ ਮਰਜ਼ੀ ਹੋ ਜਾਏ ਅਸੀਂ ਖੇਡਣਾ ਹੈ। ਟਾਸ ਜਿੱਤ ਕੇ ਹਾਰਨਾ, ਉਹਨਾਂ ਨੂੰ ਖਿਡਾਣਾ ਇੰਡੀਆ ਨੂੰ, ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਫੈਸਲਾ ਮਤਲਬ ਕੋਈ ਗਲੀ ਮਹੱਲੇ ਦਾ ਕਪਤਾਨ ਵੀ ਸ਼ਾਇਦ ਫੈਸਲਾ ਨਾ ਕਰਦਾ। ਪ੍ਰੈਸ਼ਰ ਮੈਚ 'ਚ ਤੁਸੀਂ ਪਹਿਲੇ ਖੇਲਦੇ ਹੋ ਔਰ ਫਿਰ श्रीलंका ਦੀ ਕੰਡੀਸ਼ਨਸ, ਪ੍ਰੇਮਾਦਾਸਾ ਤੁਸੀਂ ਤੀਸਰਾ ਮੈਚ ਉੱਤੇ ਖੇਲ ਰਹੇ ਹੋ। ਤੁਸੀਂ ਟਾਸ ਜਿੱਤ ਕੇ ਪਹਿਲੇ ਖੇਲੀ ਜਾ ਰਹੇ ਹੋ ਔਰ ਜਦੋਂ ਇੰਡੀਆ ਦੀ ਵਾਰੀ ਆਈ, ਜਦੋਂ ਤੁਸੀਂ ਪਹਿਲੇ ਖੇਲਣਾ ਸੀ ਉਦੋਂ ਤੁਸੀਂ ਇੰਡੀਆ ਨੂੰ ਖਿਲਾਤਾ। ਉਸ ਤੋਂ ਬਾਅਦ ਸਲਮਾਨ ਮਿਰਜ਼ਾ ਤੁਹਾਡੇ ਕੋਲ ਮੌਜੂਦ ਹੈ ਬੈਂਚ ਤੇ, ਨਸੀਮ ਸ਼ਾਹ ਮੌਜੂਦ ਹੈ, लेकिन शहनशाह अफरीदी दमादे अव्वल जो है वो बड़े ज़रूरी ने। और खैर मैं तारीफ करांगा शायद अफरीदी दी कि शायद अफरीदी ने क्या, अगर मैं 3 प्लेयर को कढ़ा तो उहदे च मेरा दामाद शहनशाह अफरीदी भी होएगा। बहरहाल तारीफ बढ़ती है शायद अफरीदी दी। नहीं वैसे जिन्ना छक्के ते चौके शाहीन शाह अफरीदी नूं पए, किस नूं पए वैसे? नहीं और उन्हें गरूर भी नहीं किया कदी इस गल ते, बड़ा खुश होंदा है वो। मतलब पहले ओवर च भी उन्हें ठीक मार खानी हुंदी है और आखिरी ओवर नहीं। वैसे मैं मैच दे विच एक चीज देखी है कि शाहीन शाह अफरीदी दा अगर बस चलदा ना तो शायद वो प्लेट दे विच ही छक्के चौके रख के फड़ा दिंदा कि भी आ ले लो मेरे कोलों, ते प्लेट च ही रख के दे रहा सी। तुहाडा की ख्याल है कि मतलब वो कोई मेहनत करनी पै रही सी इंडियन बैट्समैनां नूं? अच्छा, जिहड़ी ये मुसलसल जिहड़ी शिकस्त है 4 माह दे विच मुसलसल एक चौथी शिकस्त दा सामना करना पे, ਇਹਦੇ ਵਿੱਚ ਪਲੇਅਰਸ ਦਾ ਮਸਲਾ ਹੈ ਜਾਂ ਪ੍ਰੋਪਰ ਜਿਹੜੀ ਮੈਨੇਜਮੈਂਟ ਹੈ ਉਹ ਹੀ ਠੀਕ ਨਹੀਂ ਹੈਗੀ? ਦੇਖਿਓ ਜੀ, ਓਵਰਆਲ ਤੁਸੀਂ ਅਗਰ ਗੌਰ ਕਰੋ ਤੇ ਇਹ ਚੀਜ਼ਾਂ ਮੈਨੇਜਮੈਂਟ ਤੋਂ ਸ਼ੁਰੂ ਹੁੰਦੀਆਂ ਨੇ। ਤੁਸੀਂ ਰਾਈਟ ਮੈਨ ਫॉर द ਰਾਈਟ ਜੌਬ ਜਦੋਂ ਨਹੀਂ ਰੱਖਦੇ, ਯੈਸ ਮੈਨ ਤਾਂ ਚਾਹੀਦੇ ਹੁੰਦੇ ਨੇ, ਜੀ ਸਰ, ਹੋਰ ਹੁਕਮ ਸਰ, ਅੱਛਾ ਜੀ ਸਰ ਇਹ ਤੇ ਹੋ ਗਿਆ, ਅਗਲੀ ਗੱਲ ਦੱਸੋ। ਉਹ ਫਿਰ ਇਹ ਨਤੀਜੇ ਹੀ ਆਉਂਦੇ ਹੁੰਦੇ ਨੇ। ਤੁਸੀਂ 2-3 ਲੋਕ ਰੱਖੇ ਨੇ, अपना मोहसिन नकवी साहब नूं मैनूं नहीं समझ आती कि इन्ने क्रिकेटर रुलते फिरते हैं, यकीन करो पाकिस्तान च, लेकिन उन्होंने 2-3 क्रिकेटर पसंद आए ने। वहाब रियाज है, उस तो बाद अपना इसलिए जिहड़ा कोच है तुहाडा, ना ही देखो जेन चो कढ़ाता तुसीं, वो उस तो बाहर नहीं निकलना। और बार बार लोगों ने कहा सलमान आगा की जगह नहीं बनती T20 च, लेकिन उन्होंने कहा तुहाडी ऐसी तैसी, तुसीं कौन हो? ਅਸੀਂ ਫੈਸਲਾ ਕੀਤਾ ਨਾ, ਕਪਤਾਨ ਉਹ ਨਹੀਂ ਹੋਣਾ। ਤੇ ਜਦੋਂ ਇਹ ਫੈਸਲੇ ਹੋ ਰਹੇ ਹੋਣਗੇ ਨਾ ਤੇ ਫਿਰ ਇਹਦੀ ਜ਼ਾਹਿਰ ਹੈ ਮੈਨੇਜਮੈਂਟ ਇਹ ਨਹੀਂ ਕਹਿ ਸਕਦੀ ਕਿ ਅਸੀਂ ਜ਼ਿੰਮੇਦਾਰ ਨਹੀਂ ਗਏ। ਅਗਰਚੇ ਮੋਹਸਿਨ ਨਕਵੀ ਸਾਹਿਬ ਇਹ ਕਹਿ ਚੁੱਕੇ ਨੇ ਕਿ ਜੀ ਉਹ ਮੈਂ ਇਹਨਾਂ ਨੂੰ ਫ੍ਰੀ ਹੈਂਡ ਦਿੱਤਾ ਹੈ। ਨਕਵੀ ਸਾਹਿਬ ਐਂਡ ਆਫ ਦਾ ਡੇ ਤੁਸੀਂ ਅਸਲ ਕਪਤਾਨ ਤੁਸੀਂ ਹੋ ਕ੍ਰਿਕਟ ਦੇ ਅਸਲੇ, ਕਿਉਂਕਿ ਤੁਸੀਂ PCB ਦੇ ਚੇਅਰਮੈਨ ਹੋ ਔਰ ਕਪਤਾਨ ਦਾ ਫੈਸਲਾ ਤੇ ਬਹਰਹਾਲ ਚੇਅਰਮੈਨ ਨੇ ਕਰਨਾ ਹੁੰਦਾ ਨਾ। ਬਾਕੀ ਟੀਮ ਚਲੋ ਠੀਕ ਹੈ, ਤੁਸੀਂ ਕਹਿ ਦਿੰਦੇ ਹੋ ਕਿ ਜੀ ਨਹੀਂ ਮੈਂ ਨਹੀਂ ਕਰ ਰਿਹਾ, ਇਹ ਯਾਸਰ ਕਰ ਰਿਹਾ ਹੈ ਜਾਂ ਸ਼ਮਾਇਲਾ ਨੂੰ ਮੈਂ ਦੇਤਾ ਕਿ ਜੀ ਟੀਮ ਸਿਲੈਕਟ ਕਰ ਲਵੇ ਤੇ ਜਾਂ ਜ਼ਾਹਿਦ ਕਿਊਮ ਨੂੰ ਤੁਸੀਂ ਦੇ ਦਿਓ। ਲੇਕਿਨ ਰੌਲਾ ਹੈ ਕਿ ਕਪਤਾਨ ਤੇ ਬਹਰਹਾਲ ਉਹਨੇ ਫੈਸਲਾ ਕਰਨਾ ਨਾ, ਤੇ ਕਪਤਾਨ ਦਾ ਫੈਸਲਾ ਮੋਹਸਿਨ ਨਕਵੀ ਸਾਹਿਬ ਦਾ ਹੈ ਔਰ ਕਪਤਾਨ ਦੀ ਪਰਫਾਰਮੈਂਸ ਬੁਰੀ ਹੈ ਤੇ ਉਹਦੇ ਮੋਹਸਿਨ ਨਕਵੀ ਸਾਹਿਬ ਜ਼ਿੰਮੇਦਾਰ ਨੇ। ਬਿਲਕੁਲ ਇਦਾਂ ਹੀ ਆ। ਅੱਛਾ, ਜਿਹੜਾ ਆਪਣਾ ਪੰਜਾਬੀ 'ਚ ਇੱਕ ਕਹਾਵਤ ਹੈ ਕਿ ਪੱਲੇ ਨਹੀਂ ਹੈਗਾ ਤੇਲਾ ਤੇ ਕਰਦੀ ਮੇਲਾ ਮੇਲਾ, ਤੇ ਕੌਮੀ ਟੀਮ ਦੀ ਪਰਫਾਰਮੈਂਸ ਨੂੰ ਦੇਖ ਕੇ ਵੀ ਲੱਗਦਾ ਹੈ ਕਿ ਜੀ PCB ਨੇ ਜਿਹੜਾ ਹਾਲੀਆ ਤਨਾਜ਼ੇ ਦੇ ਵਿੱਚ ICC ਦੇ ਉੱਤੇ ਔਰ ਭਾਰਤ ਦੇ ਉੱਤੇ ਜਿਹੜਾ ਦਬਾਅ ਪਾਇਆ ਸੀ ਉਹ ਬਰਕਰਾਰ ਰਹਿ ਸਕਦਾ ਹੈ ਜਾਂ ਨਹੀਂ? ਅਗਰ ਤੁਹਾਡੀ ਜਿਹੜੀ ਟੀਮ ਹੈ ਉਹਦੀ ਕਾਰਕਰਦਗੀ ਨਹੀਂ ਹੈਗੀ ਤਾਂ ਫਿਰ ਦੁਨੀਆ ਕਿੱਦਾਂ ਆਪਾਂ ਨੂੰ ਸੀਰੀਅਸ ਲਵੇਗੀ? ਦੇਖੋ, ਉਹ ਜੋ ਨਕਵੀ ਸਾਹਿਬ ਨੇ ਕੀਤਾ ਉਹਦੀ ਅਸੀਂ ਹਮੇਸ਼ਾ ਤਾਰੀਫ ਕੀਤੀ ਹੈ। ਇੰਡੀਆ ਨਾਲ ਜੋ ਨਹੀਂ ਹੋਇਆ ਸੀ, ਇੰਡੀਆ ਨਾਲ ਕਿਸੇ ਨੇ ਸਪੈਸ਼ਲੀ ਇਸ ਦੌਰ 'ਚ ਕੋਈ ਨਹੀਂ ਕਰ ਸਕਿਆ ਇੰਡੀਆ ਨਾਲ, ਉਹ ਆਪਣੀ ਜਗ੍ਹਾ ਬਿਲਕੁਲ ਠੀਕ ਹੈ। ਲੇਕਿਨ ਉਹਨੂੰ ਬਰਕਰਾਰ ਤੇ ਟੀਮ ਨੇ ਰੱਖਣਾ ਸੀ ਨਾ। ਮਤਲਬ ਸਮਝ ਤੋਂ ਬਾਹਰ ਹੈ ਜਿਸ ਤਰ੍ਹਾਂ ਦੇ ਫੈਸਲੇ ਕੱਲ ਕਪਤਾਨ ਨੇ ਕੀਤੇ ਨੇ। ਉਹ ਸਭ ਤੋਂ ਬੁਰੀ ਪਰਫਾਰਮੈਂਸ ਅਬਰਾਰ ਅਹਿਮਦ ਦੀ ਇੰਡੀਆ ਦੇ ਖਿਲਾਫ ਹੈ। ਕੋਈ 47 ਦੀ ਉਹਦੀ ਐਵਰੇਜ ਸੀ, ਹੁਣ ਪਤਾ ਨਹੀਂ 48-49 ਹੋ ਗਈ ਹੋਣੀ ਹੈ। ਉਹਨੂੰ ਰੱਖਣਾ ਟੀਮ 'ਚ, ਅੱਛਾ ਫਿਰ ਰੱਖਣਾ, ਫਿਰ ਬਾਲ ਕਰਾਣਾ, ਅੱਛਾ ਉਹਨੂੰ ਮਾਰ ਪੈ ਰਹੀ ਹੈ ਤੇ ਦੂਸਰੇ ਪਾਸੇ ਉਹ ਦਮਾਦ ਦੂਸਰਾ ਲਾਤਾ ਹੈ ਉਹ ਸ਼ਾਦਾਬ ਰਿਆਜ਼, ਉਹ ਵੀ ਲੈਗ ਸਪਿਨਰ ਹੈ। ਆਪਣਾ ਰੋਲਾ ਹੈ ਯਾਰ, ਤੁਮ ਇੱਕ ਲੈਗ ਸਪਿਨਰ, ਫਿਰ ਤੁਹਾਡਾ ਟਰੰਪ ਕਾਰਡ। ਉਹ ਨੀਂਦਾਂ ਹਰਾਮ ਕੀਤੀਆਂ ਉਹਨੇ ਇੰਡੀਆ ਦੀਆਂ, ਉਹਨਾਂ ਦੀ ਸਿਰਫ ਟੀਮ ਦੀ ਨਹੀਂ ਪੂਰੀ ਕੌਮ ਦੀ ਨੀਂਦਾਂ ਹਰਾਮ ਹੋਈਆਂ ਸਨ। ਉਹਨਾਂ ਦੇ ਜਰਨਲਿਸਟ ਸੁਣਦੇ ਹੀ ਹੋਗੇ ਤੁਸੀਂ ਕਿਉਂਕਿ ਕਹੀ ਜਾ ਰਹੇ ਸਨ ਉਸਮਾਨ ਤਾਰਿਕ ਦੇ ਬਾਰੇ। ਉਹਨੂੰ 11ਵੇਂ ਓਵਰ 'ਚ ਲਿਆਂਦਾ ਉਹਨੇ, ਉਹ ਭਾਈ ਉਹਨੂੰ ਸ਼ੁਰੂ 'ਚ ਲੈ ਗਿਆ ਇਸ਼ਾਨ ਕਿਸ਼ਨ ਨੂੰ। ਮਤਲਬ ਇੰਜ ਲੱਗ ਰਿਹਾ ਸੀ ਕਿ ਜਿਵੇਂ ਇੱਕ ਕਪਤਾਨ ਹਾਰਨ ਲਈ ਉਤਰਿਆ
ਔਰ ਉਹਨੇ ਪੂਰੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਮੌਕਾ ਐਸਾ ਨਾ ਆਵੇ ਕਿ ਅਸੀਂ ਖੁਦਾ ਨਾ ਖਾਸਤਾ ਕਿਧਰ ਮੈਚ ਜਿੱਤਣ ਦੀ ਪੋਜੀਸ਼ਨ 'ਚ ਨਾ ਆ ਜਾਈਏ। ਮੈਨੂੰ ਤਾਂ ਬਿਲਕੁਲ ਇਹ ਅਪਰੋਚ ਲੱਗ ਰਹੀ ਸੀ ਕਿ ਉਸਮਾਨ ਤਾਰਿਕ ਨੂੰ ਨਾ ਲਿਆਓ, ਈਸ਼ਾਨ ਕਿਸ਼ਨ ਸਕੋਰ ਕਰੇਗਾ ਔਰ ਇੰਡੀਆ ਦਾ ਸਕੋਰ ਐਨਾ ਹੋ ਜਾਏਗਾ ਕਿ ਫਿਰ ਸਾਡੇ ਵਾਸਤੇ ਨਹੀਂ ਰਹਿਣਾ, ਨਾ ਕਰ ਸਕੀਏ। ਤੇ ਮੈਨੂੰ ਤਾਂ ਇਹੋ ਜਿਹੀ ਸਿਚੁਏਸ਼ਨ ਲੱਗੀ ਕੱਲ ਦੀ। ਅੱਛਾ, ਗੁਜ਼ਸ਼ਤਾ ਜਿੰਨੇ ਵੀ ਆਪਣੇ ਮੈਗਾ ਇਵੈਂਟਸ ਨੇ ਉਹਨਾਂ ਵਿੱਚ ਦੇਖਿਆ ਗਿਆ ਕਿ ਕੌਮੀ ਟੀਮ ਜਿਹੜੀ ਹੈ ਜਦੋਂ ਵੀ ਭਾਰਤ ਦੇ ਖਿਲਾਫ ਮੈਚ ਖੇਡਦੀ ਹੈ ਨਾ, ਇੱਕ ਖਾਸ ਕਿਸਮ ਦੇ ਜ਼ਿਹਨੀ ਦਬਾਅ ਦਾ ਸ਼ਿਕਾਰ ਹੋ ਜਾਂਦੀ ਹੈ ਔਰ ਪਰਫਾਰਮ ਨਹੀਂ ਕਰਦੀ ਹੈ। ਕਿ ਕੌਮੀ ਟੀਮ ਦੇ ਉੱਤੇ ਵਾਕਈ ਪਰਫਾਰਮੈਂਸ ਦਾ ਦਬਾਅ ਹੁੰਦਾ ਹੈ ਜਾਂ ਮੁਸਲਸਲ ਸ਼ਿਕਸਤ ਦੀ ਵਜ੍ਹਾ ਤੋਂ ਕਰਕੇ ਇਦਾਂ ਹੁੰਦਾ ਹੈ? ਅੱਛਾ, ਇਹ ਤੁਸੀਂ ਜ਼ਾਹਿਰ ਅਸੀਂ ਬਤੌਰ ਪਾਕਿਸਤਾਨੀ ਦੇ ਗੱਲ ਕਰ ਸਕਦੇ ਹਾਂ ਕਿ ਸਾਡੀ ਟੀਮ ਦਬਾਅ 'ਚ ਹੁੰਦੀ ਹੈ। ਇਹ ਯਕੀਨ ਕਰੋ ਇੰਡੀਅਨ ਟੀਮ ਵੀ ਘੱਟ ਦਬਾਅ 'ਚ ਨਹੀਂ ਹੁੰਦੀ, ਕਿਉਂਕਿ ਜ਼ਾਹਿਰ ਹੈ ਇੱਕ ਐਕਸ਼ਨ ਨੋਟ ਹੋ ਰਿਹਾ ਹੁੰਦਾ ਜਦੋਂ ਪਾਕਿਸਤਾਨ ਤੇ ਇੰਡੀਆ ਦਾ ਮੈਚ ਹੋ ਰਿਹਾ ਹੁੰਦਾ। ਇੱਕ ਤੁਹਾਡੀ ਅਦਾ ਜਿਹੜੀ ਹੈ ਨਾ ਉਹਦੇ ਤੇ ਗੌਰ ਹੋ ਰਿਹਾ ਹੁੰਦਾ ਕਿ ਅੱਛਾ ਇਹਨੇ ਇਸ ਲਈ ਇਹ ਕੀਤਾ ਸੀ, ਇਹਦਾ ਮਤਲਬ ਹੈ ਕਿ ਇਹ ਪਤਾ ਨਹੀਂ ਕੋਈ ਸੀਰੀਅਸ ਨਹੀਂ ਸੀ ਆਪਣੀ ਕੌਮ ਲਈ, ਇਹ ਖੇਲਣਾ ਨਹੀਂ ਚਾਹ ਰਿਹਾ ਸੀ। ਕਿਉਂਕਿ ਇਹ ਸਪੋਰਟਸ ਘੱਟ, ਮੈਚ ਘੱਟ ਰਹਿ ਜਾਂਦਾ, ਜੰਗ ਜ਼ਿਆਦਾ ਬਣ ਜਾਂਦੀ ਔਰ ਦੋਨਾਂ ਕੌਮਾਂ ਦਾ ਬਿਲਕੁਲ ਸੇਮ ਹੈ ਇਹਦੇ 'ਚ ਨਾ। ਲੇਕਿਨ ਨਰਵਸ ਮਜ਼ਬੂਤ ਹੁੰਦੇ ਨੇ ਜਿਨ੍ਹਾਂ ਦੇ, ਉਹ ਕਰਦੇ ਹੁੰਦੇ ਨੇ। ਮਤਲਬ ਉਹ ਅਸੀਂ ਐਸੇ ਕਪਤਾਨ ਵੀ ਦੇਖੇ ਨੇ ਨਾ ਜਿਹੜੇ ਕਹਿੰਦੇ ਸਨ ਕਿ ਆਓ ਕਸ਼ਮੀਰ ਲਾ ਲਓ ਮੈਚ ਤੇ ਅਸੀਂ ਤੁਹਾਨੂੰ ਜਿੱਤ ਗਏ ਤੇ ਕਸ਼ਮੀਰ ਤੁਹਾਡਾ। ਉਹ ਕੌਨਫੀਡੈਂਸ ਲੈਵਲ, ਉਹ ਮੈਂਟਲ ਸਟਰੈਂਥ ਜਿਹੜੀ ਹੈ ਨਾ, ਉਹਦੀ ਕਮੀ ਹੈ ਇਸ ਲਈ ਸਾਡੀ ਟੀਮ 'ਚ, ਜਿਹਦੀ ਵਜ੍ਹਾ ਤੋਂ ਸਾਡੇ ਨਾਲ ਰਿਜ਼ਲਟ ਸਾਡੇ ਇਹੋ ਜਿਹੇ ਆ ਰਹੇ ਨੇ। ਫਿਰ ਉਸ ਤੋਂ ਬਾਅਦ ਤੁਸੀਂ ਫੈਸਲੇ ਵੀ ਇਹੋ ਜਿਹੇ ਕਰੋਗੇ ਤੇ ਫਿਰ ਤੇ ਨਤੀਜਾ ਇਹੀ ਹੋਣਾ ਨਾ, ਹੋਰ ਤੁਸੀਂ ਨਤੀਜਾ ਕੀ ਅਕਸ ਕਰ ਸਕਦੇ ਹੋ ਇਹਦੇ 'ਚ?